ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਅਗਲੀ ਖਬਰ ਜਿਹੜੀ ਆ ਉਹ ਬੜੀ ਰੌਚਕ ਹੈ। ਛੜਾ ਸਾਡੇ ਸਮਾਜ ਦਾ ਇੱਕ ਪਾਤਰ ਹੈ। ਸਾਡਾ ਸਮਾਜ ਨਾ ਤਾਂ ਕਦੇ ਛੜੇ ਤੋਂ ਪਾਸੇ ਹੋ ਸਕਦਾ ਤੇ ਨਾ ਹੀ ਛੜਿਆਂ ਨੂੰ ਸਾਡੇ ਸਮਾਜ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ। ਪਰ ਉਹਦੇ ਤੇ ਗੀਤ ਬੜੇ ਬਣਦੇ ਨੇ। ਛੜਿਆਂ ਦੀ ਅੱਗ ਨਾ ਬਲੇ, ਹਾਂ ਹਨਾ। ਸੋ ਛੜੇ ਬੰਦੇ ਦੀ ਹੁੰਦੀ ਆ ਖਿੱਲ ਵਰਗੀ, ਐਸੇ ਗੀਤ ਬਣੇ ਨੇ ਜਿੱਥੇ ਛੜੇ ਨੂੰ ਕੇਂਦਰ ਬਿੰਦੂ ਰੱਖ ਕੇ ਤੇ ਉਹਨੂੰ ਉਹਦੇ ਤੇ ਵੀ ਤੰਜ਼ ਟਕੋਰੇ ਕੀਤੇ ਗਏ ਤੇ ਉਹਦੀਆਂ ਜੋ ਹਰਕਤਾਂ ਨੇ ਉਹ ਵੀ ਪੇਸ਼ ਕੀਤੀਆਂ ਗਈਆਂ ਨੇ। ਸੋ ਛੜੇ ਦਾ ਬਹੁਤ ਪੱਖੀ ਇੱਕ ਵਿਸ਼ਲੇਸ਼ਣ ਸਾਡੇ ਪੰਜਾਬ ਦੇ ਸਮਾਜ ਦੇ ਵਿੱਚੋਂ ਮਿਲਦਾ। ਪਰ ਹੁਣ ਹਰਿਆਣੇ ਦੀ ਗੱਲ ਕਰਾਂਗੇ ਆਪਾਂ। ਹਰਿਆਣੇ ਦੇ ਵਿੱਚ ਕਹਿੰਦੇ ਹਰਿਆਣਾ ਸਰਕਾਰ ਨੇ ਛੜਿਆਂ ਨੂੰ ਮੌਜ ਕਰਵਾਤੀ। ਹਾਂ ਬਿਲਕੁਲ ਪ੍ਰਵੀਨ ਜੀ, ਹਰਿਆਣਾ ਸਰਕਾਰ ਨੇ ਛੜਿਆਂ ਦੇ ਲਈ ਹੁਣ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਆ। ਜੀ ਜੀ। ਮਨੋਹਰ ਲਾਲ ਖੱਟਰ ਸਰਕਾਰ ਹਰਿਆਣੇ ਵਿੱਚ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਬਹੁਤ ਸਰਗਰਮ ਹੋ ਗਈ। ਜੀ ਜੀ ਜੀ। ਪਰ ਉਹ ਇਸ ਨੂੰ ਧਿਆਨ 'ਚ ਰੱਖਦਿਆਂ ਉਹ ਪੜਾਅ ਦਰ ਪੜਾਅ ਕੁਝ ਅਜਿਹੇ ਐਲਾਨ ਕਰ ਰਹੀ ਜਿਹਦੇ ਨਾਲ ਵੋਟ ਬੈਂਕ ਸੰਭਾਲਿਆ ਜਾ ਸਕੇ। ਉਸੇ ਦੇ ਵਿੱਚੋਂ ਇਹ ਇੱਕ ਨਵੀਂ ਕਵਾਇਦ ਸਾਹਮਣੇ ਆਈ ਹੈ ਕਿ ਬਕਾਇਦਾ ਤੌਰ ਤੇ ਜਿਵੇਂ ਬੁਢਾਪਾ ਪੈਨਸ਼ਨ ਮਿਲਦੀ ਆ, ਜਿਵੇਂ ਵਿਧਵਾ ਪੈਨਸ਼ਨ ਮਿਲਦੀ ਆ, ਉਸੇ ਤਰ੍ਹਾਂ ਮਰਦ ਮਤਲਬ ਛੜਿਆਂ ਨੂੰ ਜਾਂ ਜਿਨ੍ਹਾਂ ਦੀਆਂ ਘਰ ਵਾਲੀਆਂ ਚੜਾਈ ਕਰ ਗਈਆਂ ਹੁਣ ਉਹਨਾਂ ਨੂੰ ਇੱਕ ਪੈਨਸ਼ਨ ਦੇਣ ਦੀ ਤਜਵੀਜ਼ ਹੈ ਕਿ ਜੇ ਵਿਧਵਾ ਔਰਤ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਘਰ ਵਾਲੇ ਨੂੰ ਕਿਉਂ ਨਹੀਂ, ਜੇ ਉਹਦੀ ਘਰ ਵਾਲੀ ਮਰ ਜਾਵੇ। ਕਹਿੰਦੇ ਕਿ ਇਹਦਾ ਵੀ ਹੱਲ ਕੀਤਾ ਗਿਆ। ਸੋ ਪੈਨਸ਼ਨ ਵੀ ਲਗਭਗ ਉਨੀ ਓ ਰੱਖੀ ਆ। ਇਸ ਮੌਕੇ ਹਰਿਆਣੇ ਦੇ ਵਿੱਚ ਕਰੀਬ 18 ਲੱਖ ਲੋਕਾਂ ਨੂੰ ਮਤਲਬ ਕਿ ਬੁਢਾਪਾ ਪੈਨਸ਼ਨ ਮਿਲਦੀ ਹੈ ਜੀ। ਸੋ ਇਸ ਦੇ ਲਈ ਬਕਾਇਦਾ ਤੌਰ ਤੇ ਉਹਨਾਂ ਨੇ ਮਤਲਬ ਕਿ ਤੈਅ ਕੀਤਾ ਕਿ ਆਪਾਂ ਇਸੇ ਤਰਜ਼ ਦੇ ਉੱਤੇ ਜਿਹੜੀ ਬੁਢਾਪਾ ਪੈਨਸ਼ਨ ਉਹਨਾਂ ਨੂੰ ਮਿਲਦੀ ਹੈ, ਜਿਵੇਂ 2750 ਰੁਪਏ ਮਿਲ ਰਹੀ ਆ, ਜਿਹਦੇ ਬਾਰੇ ਮਨੋਹਰ ਲਾਲ ਖੱਟਰ ਇਹ ਕਹਿ ਚੁੱਕੇ ਨੇ ਕਿ ਦਸੰਬਰ ਤੋਂ ਅਸੀਂ ਵਧਾ ਕੇ 3000 ਕਰ ਦੇਣੀ ਹੈ। 250 ਰੁਪਏ 'ਚ ਇਜ਼ਾਫਾ ਕਰ ਦੇਣਾ ਤੇ ਦਸੰਬਰ ਤੋਂ 3000 ਮਿਲੂਗੀ। ਹੁਣ ਇੱਧਰ ਜਿਹੜਾ ਛੜਿਆਂ ਦੇ ਲਈ ਜਾਂ ਜਿਨ੍ਹਾਂ ਦੀਆਂ ਧਰਮ ਪਤਨੀਆਂ ਚੜਾਈ ਕਰ ਚੁੱਕੀਆਂ ਨੇ ਉਹਨਾਂ ਦੇ ਲਈ 2750 ਰੁਪਏ ਲਾਉਂਦੇ ਨੇ। ਔਰ ਮੈਂ ਕੁਝ ਉਹ ਤੱਥ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ 7100 ਮਤਲਬ ਕਿ ਜਿਹੜਾ ਉਹ ਹੈਗਾ ਨਾ ਕਿ ਇਹ ਛੜੇ ਨੇ ਜਿਹੜੇ ਟੋਟਲ ਉਹ 71,000 ਦੇ ਕਰੀਬ ਨੇ। ਠੀਕ ਹੈ। ਸੋ ਇਹ ਡਾਟਾ ਜਿਹੜਾ ਆਇਆ ਜਾਂ ਇਹ ਛੜੇ ਜਾਂ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਘਰ ਵਾਲੀਆਂ ਚੜਾਈ ਕੀਤੀ ਉਹਨਾਂ ਸਾਰਿਆਂ ਦਾ ਇੱਕ ਅੰਕੜਾ ਜਿਹੜਾ ਨਿਕਲ ਕੇ ਆ ਰਿਹਾ ਉਹ 71,000 ਦੇ ਕਰੀਬ ਲੋਕ ਨੇ ਮਤਲਬ ਕਿ ਜਿਨ੍ਹਾਂ ਨੂੰ ਇਹ ਰਾਸ਼ੀ ਮਿਲਣੀ ਸ਼ੁਰੂ ਹੋਣੀ ਆ। ਸੋ ਉਹਦੇ ਨਾਲ ਸਿੱਧਾ ਸਾਲ ਦਾ ਹਰਿਆਣਾ ਸਰਕਾਰ ਤੇ 240 ਕਰੋੜ ਦਾ ਵਾਧੂ ਬੋਝ ਪੈਣਾ। ਪਰ ਉਸ ਤੋਂ ਵੱਡੀ ਗੱਲ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਘੱਟੋ ਘੱਟ ਇਹ 71,000 ਵੋਟ ਜਾਂ ਜਿਹੜੇ ਪਰਿਵਾਰ 'ਚ ਕਈ ਵਾਰ ਛੜੇ ਸਾਂਝੇ ਪਰਿਵਾਰ 'ਚ ਰਹਿ ਰਹੇ ਹੁੰਦੇ ਨੇ ਹਨਾ, ਫਿਰ ਉਹ ਮਤਲਬ ਕਿ ਭਤੀਜੇ ਨੂੰ ਮਤਲਬ ਕਿ ਜਾਂ ਭਤੀਜੀਆਂ ਨੂੰ ਜਾਂ ਉਹਨਾਂ ਨੂੰ ਪਰਿਵਾਰਾਂ ਹੁੰਦਾ ਕਿ ਜ਼ਮੀਨ ਨਾ ਵੰਡ ਜਵੇ ਇਹਦੇ ਹਿੱਸੇ ਵਾਲੀ। ਸੋ ਇਸ ਲਈ ਉਹਨੂੰ ਕੱਪੜਾ ਲੀੜਾ ਮੰਜਾ, ਉਹ ਆਪਣੇ ਦਾ ਪੰਜਾਬੀ ਸੱਭਿਆਚਾਰ 'ਚ ਕਿੰਨੇ ਨਾਟਕ ਵੀ ਨੇ, ਇੱਕ ਰਮਾਇਣ ਹੋਰ ਹੈ ਨਾ, ਉਹ ਨਾਟਕ ਇਹਦੀ ਕਿੱਡੀ ਵੱਡੀ ਕਹਾਣੀ ਹੈ ਕਿ ਹਾਂ ਜਿਹੜਾ ਪੇਸ਼ ਕਰਦਾ। ਸੋ ਇਸ ਲਈ ਉਹ ਵਰਤਾਰਾ ਵੀ ਆਪਣੇ ਪਰਿਵਾਰ 'ਚ ਰਹਿੰਦਾ ਕਿ ਇਸ ਲਈ ਉਹਨੂੰ ਸੰਭਾਲ ਕੇ ਰੱਖੋ। ਸੋ ਉਹ ਪਰਿਵਾਰਾਂ ਦੇ ਲਈ ਵੀ ਸਰਕਾਰ ਸੋਚਦੀ ਹੈ ਕਿ ਜਿਹੜੇ ਪਰਿਵਾਰ 'ਚ ਪੈਸਾ ਜਾਣਾ, ਛੜੇ ਨੇ ਇਕੱਲੇ ਨੇ ਤਾਂ ਵਰਤਣਾ ਨਹੀਂ, ਫਿਰ ਜੇ ਇਕੱਲਾ ਰਹਿੰਦਾ ਤਾਂ ਇਕੱਲਾ, ਜੇ ਪਰਿਵਾਰ ਨਾਲ ਰਹਿੰਦਾ ਤਾਂ ਪਰਿਵਾਰ ਨੇ ਵੀ, ਤਾਂ ਫਿਰ ਉਹ ਵੋਟ ਬੈਂਕ ਵਜੋਂ ਵੀ ਦੇਖਿਆ ਜਾ ਰਿਹਾ। ਸੋ ਬਕਾਇਦਾ ਤੌਰ ਤੇ 71,000 ਬੰਦਿਆਂ ਨੂੰ ਜੇਕਰ ਹਰਿਆਣਾ ਸਰਕਾਰ 2750 ਰੁਪਏ ਦੇਣਾ ਸ਼ੁਰੂ ਕਰਦੀ ਆ ਤਾਂ ਉਹਦੇ ਨਾਲ ਮਤਲਬ ਕਿ ਇਹ ਰਾਸ਼ੀ 240 ਕਰੋੜ ਬਣਦੀ ਆ। ਔਰ ਸਰਕਾਰ ਨੇ ਕ੍ਰਾਈਟੇਰੀਆ ਰੱਖਿਆ ਬਕਾਇਦਾ ਹਰਿਆਣਾ ਸਰਕਾਰ ਨੇ ਕਿ ਇਹ ਛੜੇ 45 ਸਾਲ ਤੋਂ ਮਤਲਬ 44 ਸਾਲ ਤੱਕ ਬੰਦਾ ਕੁਵਾਰਾ ਮੰਨਿਆ ਜਾਊਗਾ। ਠੀਕ ਹੈ। ਉਸ ਸਮੇਂ ਤੱਕ ਉਹਦੀ ਸੰਭਾਵਨਾ ਹਰਿਆਣਾ ਸਰਕਾਰ ਨੂੰ ਲੱਗਦੀ ਹੈ ਕਿ ਫੇਰ ਨਹੀਂ ਮਿਲਣਾ। ਜਦੋਂ 45 ਸਾਲ ਦਾ ਹੋ ਗਿਆ ਉਹਨੂੰ ਲੱਗਦਾ ਕਿ ਹੁਣ ਇਹ ਵਿਆਹ ਜੀਵਨ ਚੋਂ ਬਾਹਰ ਆ ਗਿਆ, ਹੁਣ ਇਹਦਾ ਵਿਆਹ ਨਹੀਂ ਹੋ ਸਕਦਾ। ਸੋ ਫਿਰ ਇਹ ਉਹਨਾਂ ਲਈ ਆ, ਜਾਂ ਫਿਰ ਜਿਹਦੀ ਧਰਮ ਪਤਨੀ ਚੜਾਈ ਕਰ ਗਈ ਫਿਰ ਉਹਨਾਂ ਦੇ ਲਈ ਮਤਲਬ ਕਿ ਵਿਧਵਾ ਪੈਨਸ਼ਨ ਦੇ ਪੈਰਲਲ ਉਸੇ ਤਰ੍ਹਾਂ ਦੀ ਪੈਨਸ਼ਨ। ਸੋ ਇਹ ਦੋ ਫਾਰਮੂਲੇ ਨੇ ਕਿ 45 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਉਹਨਾਂ ਨੂੰ ਮਤਲਬ ਕਿ ਇਹ ਛੜਾ ਪੈਨਸ਼ਨ ਮਿਲਣੀ ਆ ਜੀ, ਤੇ 60 ਸਾਲ ਦੇ ਜਦੋਂ ਹੋ ਗਏ ਫਿਰ ਛੜੇ ਦੀ ਬਜਾਏ ਉਹ ਬੁਢਾਪਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਣੀ ਹੈ। ਸੋ ਸਿਰ ਉਹਦਾ ਕਾਲਮ ਬਦਲਣਾ, ਲੜੀ ਇਸੇ ਤਰ੍ਹਾਂ ਚੱਲੀ ਜਾਣੀ ਹੈ। ਸੋ ਇਹ 2750 ਰੁਪਏ ਜਾਂ ਦਸੰਬਰ ਤੋਂ ਜੇ 3000 ਹੋ ਜਾਂਦੇ, 3000 ਦੇ ਵਿੱਚ ਹਰਿਆਣਾ ਸਰਕਾਰ ਨਵੀਆਂ 71,000 ਵੋਟਾਂ ਖਰੀਦਣ ਜਾ ਰਹੀ ਆ। ਸੋ ਇਸ ਲਈ ਇਹ ਵੋਟ ਬੈਂਕ ਦਾ ਖੇਡ ਹੈ ਜੀ। ਸੋ ਇਹ 'ਚ ਕਿੰਨੇ ਕੁ ਕਾਮਯਾਬ ਹੁੰਦੇ ਨੇ ਦੇਖਦੇ ਹਾਂ, ਕਿਉਂਕਿ ਪਹਿਲਾਂ ਵੀ ਜਿਹੜਾ 18 ਲੱਖ ਲੋਕਾਂ ਨੂੰ ਮਿਲ ਰਿਹਾ ਉਹਦੇ ਨਾਲ ਵੀ ਹਰਿਆਣਾ ਸਰਕਾਰ ਦੇ ਉੱਤੇ ਮਤਲਬ ਕਿ ਇੱਕ ਸਾਲਾਨਾ 15,000 ਕਰੋੜ ਦਾ ਇੱਕ ਬੋਝ ਹੈਗਾ। ਉਹਦੇ ਵਿੱਚ ਹੁਣ ਸਿੱਧਾ 240 ਕਰੋੜ ਹੋਰ ਐਡ ਹੋ ਜਾਣਾ। ਸੋ ਇਹ ਸਾਰੇ ਦੇ ਵਿੱਚੋਂ ਕੀ ਹੈ, ਸਿਰਫ ਵੋਟ ਬੈਂਕ ਦੀ ਰਾਜਨੀਤੀ ਜਾਂ ਸੱਚਮੁੱਚ ਇਹਨਾਂ ਦੀ ਭਲਾਈ ਦੀ ਲੋੜ ਹੈ? ਕਿਉਂਕਿ ਜਿਵੇਂ ਇਹਨਾਂ ਨੇ ਤੈਅ ਕੀਤਾ ਕਿ ਜਿਹੜਾ ਇਹ ਲੋਕ ਹੋਣਗੇ ਉਹਨਾਂ ਦੀ ਸਾਲਾਨਾ ਆਮਦਨ ਹੈ ਜਿਹੜੀ ਉਹ ਮਤਲਬ ਕਿ 1.5 ਲੱਖ ਦੇ ਕਰੀਬ ਇਸ ਰਾਸ਼ੀ ਦੇ ਵਿੱਚ ਨੇੜੇ ਹੋਵੇ, 1,80,000 ਤੋਂ ਵੱਧ ਨਾ ਹੋਵੇ, ਮਤਲਬ ਜਿਹੜੇ ਛੜੇ ਨੇ।
ਤੇ ਇਹਦਾ ਮਤਲਬ 15,000 ਰੁਪਈਆ ਮੇਰਾ ਖਿਆਲ ਮਹੀਨੇ ਦੀ ਬਣਦੀ ਹੈ। ਜੇ 15,000 ਤੋਂ ਆਮਦਨ ਉਹਨਾਂ ਦੀ ਵੱਧ ਆ, ਫਿਰ ਉਹ ਪੈਨਸ਼ਨ ਦੇ ਹੱਕਦਾਰ ਨਹੀਂ ਹੈਗੇ, ਚਾਹੇ ਉਹਨਾਂ ਦੀ ਉਮਰ 45 ਤੋਂ 60 ਸਾਲ ਛੜਿਆਂ ਚ ਹੋਵੇ। ਜੇ ਉਹ 15,000 ਤੋਂ ਘੱਟ ਮਹੀਨਾ ਕਮਾਉਂਦੇ ਨੇ, ਮਤਲਬ ਸਾਲ ਦੇ ਵਿੱਚ 1,80,000 ਤੱਕ ਉਹਨਾਂ ਤੋਂ ਥੱਲੇ ਰਹਿੰਦੇ ਨੇ, ਫਿਰ ਉਹਨਾਂ ਨੂੰ ਇਹ ਤਜਵੀਜ਼ ਹੈ। ਇਸੇ ਤਰ੍ਹਾਂ ਜਿਹਦੀ ਧਰਮ ਪਤਨੀ ਚੜ੍ਹਾਈ ਕਰ ਗਈ, ਉਹਨਾਂ ਦੀ ਤਜਵੀਜ਼ ਵੀ ਉਹਨਾਂ ਨੇ ਇਸੇ ਤਰ੍ਹਾਂ ਰੱਖੀ। ਜੇ ਉਹ ਮਹੀਨੇ ਦਾ 25,000 ਤੱਕ ਕਮਾਉਂਦੇ ਨੇ, ਫਿਰ ਉਹ ਇਹਦੇ ਹੱਕਦਾਰ ਨਹੀਂ ਹੈਗੇ। ਜੇ 25,000 ਤੋਂ ਮਹੀਨੇ ਦਾ ਘੱਟ ਕਮਾਉਂਦੇ ਨੇ, ਫਿਰ ਉਹਦੇ ਹੱਕਦਾਰ, ਮਤਲਬ ਸਾਲ ਦਾ 3 ਲੱਖ। ਸੋ ਇਸ ਹਵਾਲੇ ਨਾਲ ਇਹ ਤਜਵੀਜ਼ ਹਰਿਆਣਾ ਜੀ ਛੜਿਆਂ ਨੂੰ ਮੌਜਾਂ ਕਰਾਉਣ ਜਾ ਰਹੀ ਆ, ਤੇ ਉਹ ਇਸ ਹਵਾਲੇ ਨਾਲ ਮੌਜਾਂ ਕਰਾ ਰਹੀ ਕਿ ਸ਼ਾਇਦ ਇਹਦੇ ਬਦਲੇ ਸਾਨੂੰ ਵੋਟਾਂ ਮਿਲ ਜਾਣਗੀਆਂ। ਜੀ ਜੀ।